ਅਗਲੀ ਗੱਲ ਕਰੀਏ ਆਈਸ ਬਲੌਕ, ਇਹ ਵੀ ਇਮੀਗ੍ਰੇਸ਼ਨ ਦੇ ਨਾਲ ਆ। ਆਈਸ ਬਲੌਕ ਇੱਕ ਐਪ ਬਣਾਈ ਸੀਗੀ ਕਿਸੇ ਡਿਵੈਲਪਰ ਨੇ, ਜਿਹਦੇ ਨਾਲ ਆਈਸ ਦੀ ਜਿਹੜੀ ਐਕਟੀਵਿਟੀ ਆ ਉਸ ਨੂੰ ਲੋਕਾਂ ਤੱਕ ਇਨਫੋਰਮੇਸ਼ਨ ਜਿਨ੍ਹਾਂ ਕੋਲ ਉਹ ਐਪ ਸੀ ਉਹ ਪਤਾ ਲੱਗਦਾ ਸੀਗਾ। ਜਿਹੜੇ ਮੌਜੂਦਾ ਪ੍ਰਸ਼ਾਸਨ ਆ ਉਹ ਇਸ ਚੀਜ਼ ਦੇ ਉਲਟ ਸੀ। ਉਹਨਾਂ ਦਾ ਇਹ ਕਹਿਣਾ ਸੀਗਾ ਵੀ ਇਸ ਆਈਸ ਬਲੌਕ ਦੇ ਨਾਲ ਆਈਸ ਦੇ ਏਜੰਟਸ ਦੀ ਜਾਨ ਨੂੰ ਜਿਹੜਾ ਉਹ ਖਤਰਾ ਆ, ਉਹਨਾਂ ਖਿਲਾਫ ਹਿੰਸਾ ਜਿਹੜੀ ਆ ਉਹ ਵੱਧ ਸਕਦੀ ਆ। ਇਸ ਲਈ ਇਹਨਾਂ ਨੂੰ ਐਪ ਸਟੋਰਸ ਤੋਂ ਲਾਹ ਦਿੱਤਾ ਜਾਵੇ। ਐਪਲ ਨੇ ਜਿਹੜਾ ਇਸ ਨੂੰ ਕੱਢ ਦਿੱਤਾ ਸੀਗਾ ਆਪਣੇ ਐਪ ਸਟੋਰ ਦੇ ਵਿੱਚੋਂ। ਹੁਣ ਜਿਹੜਾ ਕ੍ਰੀਏਟਰ ਆ ਆਈਸ ਬਲੌਕ ਦੇ ਬਿਹਾਈਂਡ ਜਿਹੜੀ ਐਪ ਟਰੈਕ ਕਰਦੀ ਸੀ ਇਮੀਗ੍ਰੇਸ਼ਨ ਐਨਫੋਰਸਮੈਂਟ ਅਫੀਸ਼ੀਅਲ ਦੀਆਂ ਜਿਹੜੀਆਂ ਐਕਟੀਵਿਟੀਜ਼, ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਲਾ ਸੂਟ ਕਰਨ ਜਾ ਰਹੀ ਆ। 2 ਮਹੀਨੇ ਹੋ ਗਏ ਆ ਉਹਨਾਂ ਦੀ ਐਪ ਨੂੰ ਐਪ ਸਟੋਰ ਤੋਂ, ਐਪਲ ਦੇ ਤੋਂ ਕੱਢ ਦਿੱਤਾ ਗਿਆ ਸੀ। ਸਾਲ ਦੇ ਸ਼ੁਰੂਆਤ ਦੇ ਵਿੱਚ ਜਦ ਇਹ ਐਪ ਨਵੀਂ ਬਣੀ ਸੀ ਤਾਂ ਕਾਫੀ ਜ਼ਿਆਦਾ ਪੋਪੂਲਰ ਹੋ ਗਈ ਸੀਗੀ। ਟਰੰਪ ਐਡਮਿਨਿਸਟ੍ਰੇਸ਼ਨ ਨੇ ਅਕਿਊਜ਼ ਇਹੀ ਕੀਤਾ ਸੀਗਾ ਵੀ ਇਹਦੇ ਨਾਲ ਰੀਅਲ ਟਾਈਮ ਜਿਹੜੀਆਂ ਸਾਈਟਿੰਗ ਆ ਆਈਸ ਆਫਿਸਰ ਦੀਆਂ, ਏਜੰਟਸ ਦੀਆਂ, ਉਹਨਾਂ ਇਲਾਕਿਆਂ ਦੇ ਵਿੱਚ ਆਉਂਦੀਆਂ ਤੇ ਜਿਹਦੇ ਕਰਕੇ ਏਜੰਟਸ ਦੀ ਜਿਹੜੀ ਜ਼ਿੰਦਗੀ ਆ ਉਹ ਰਿਸਕ ਦੇ ਉੱਤੇ ਜਿਹੜੀ ਉਹ ਬਣ ਜਾਂਦੀ ਆ। ਜੋਸ਼ੂਆ ਐਰਨ ਆਈਸ ਬਲੌਕ ਟੈਕਸਸ ਬੇਸਡ ਡਿਵੈਲਪਰ ਆ, ਉਸਨੇ ਜਿਹੜਾ ਲਾਸੂਟ ਫਾਈਲ ਕੀਤਾ ਆ ਕਈ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀ ਆ ਉਹਨਾਂ ਦੇ ਉਲਟ। ਅਤੇ ਜਿੱਦਾਂ ਕਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਹਿ ਲਓ ਵੀ ਉਹਨਾਂ ਦੀ ਜਿੱਤ ਹੋਈ ਸੀਗੀ ਜਦ ਇਸ ਨੂੰ ਐਪਲ ਨੇ ਰਿਮੂਵ ਕਰ ਦਿੱਤਾ ਸੀ ਐਜ਼ ਏ ਐਪ। ਲਾਸੂਟ ਦੇ ਵਿੱਚ ਜਿਹੜਾ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ ਇਹਨਾਂ ਦੇ ਦੁਆਰਾ ਲਿਆਂਦਾ ਗਿਆ ਆ। ਅਟਾਰਨੀ ਜਨਰਲ ਪੈਮ ਬੌਂਡੀ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਕ੍ਰਿਸਟੀ ਨੀਅਮ, ਆਈਸ ਦੇ ਜਿਹੜੇ ਐਕਟਿੰਗ ਡਾਇਰੈਕਟਰ ਟੌਡ ਲਾਇਨਸ, ਵਾਈਟ ਹਾਊਸ ਦੇ ਬਾਰਡਰਸ ਆ ਟੌਮ ਹੋਮਨ, ਉਹਨਾਂ ਨੇ ਉਹਨਾਂ ਦੇ ਉਲਟ ਲਿਆਂਦਾ। ਕਹਿੰਦੇ ਵੀ ਫਸਟ ਅਮੈਂਡਮੈਂਟ ਦੀ ਵਾਇਲੇਸ਼ਨ ਦੇ ਵਿੱਚ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਉਹਨੂੰ ਜਿਹੜੇ ਥ੍ਰੈਟ ਕੀਤੇ ਗਏ ਤੇ ਡਿਮਾਂਡ ਜਿਹੜੀਆਂ ਆ ਉਹ ਐਪਲ ਦੇ ਅਗੇਂਸਟ ਜਿਹੜੀਆਂ ਉਹਨਾਂ ਨੇ ਕੀਤੀਆਂ, ਤੇ ਫਸਟ ਅਮੈਂਡਮੈਂਟ ਦੀ ਕਹਿੰਦੇ ਵੀ ਇਸ ਦੇ ਵਿੱਚ ਸਿੱਧੀ ਉਲੰਘਣਾ ਹੈਗੀ ਆ। ਸੋ ਵਾਈਟ ਹਾਊਸ ਤੇ ਡੀਓਜੀ ਨੇ ਅਜੇ ਤੱਕ ਇਸ ਦੇ ਉੱਤੇ ਕਮੈਂਟ ਨਹੀਂ ਕੀਤਾ, ਡਿਕਲਾਈਨ ਕਰ ਦਿੱਤਾ ਕਮੈਂਟ ਕਰਨ ਤੋਂ। ਤੇ ਆਈਸ ਵਾਲਿਆਂ ਨੇ ਵੀ ਜਿਹੜੇ ਰਿਕੁਐਸਟ ਕੀਤੀ ਸੀ ਕਮੈਂਟ ਕਰਨ ਦੇ ਲਈ, ਉਸ ਤੇ ਅਜੇ ਕੋਈ ਜਵਾਬ ਨਹੀਂ ਦਿੱਤਾ। ਟ੍ਰੇਸ਼ੀਆ ਮੈਕਲੌਫਲਿਨ ਜਿਨ੍ਹਾਂ ਦਾ ਹੁਣੇ ਤੁਸੀਂ ਦੱਸ ਕੇ ਹਟੇ ਆ, ਉਹਨਾਂ ਜਿਹੜੇ ਅਸਿਸਟੈਂਟ ਸਕੱਤਰ ਨੇ ਪਬਲਿਕ ਅਫੇਅਰਸ ਦੇ, ਉਹਨਾਂ ਨੇ ਈਮੇਲ ਦੇ ਵਿੱਚ ਕਿਹਾ ਸੀਗਾ ਵੀ ਆਈਸ ਟਰੈਕਿੰਗ ਐਪਸ ਜਿਹੜੀਆਂ ਉਹੀ ਚੀਜ਼ ਵੀ ਦੇ ਪੁੱਟ ਦ ਲਾਈਵਸ ਆਫ ਮੈਨ ਐਂਡ ਵੂਮਨ ਆਫ ਲਾਅ ਐਨਫੋਰਸਮੈਂਟ endangered. There are more than 1,150% increase in assault against them, 8,000% increase in death threats. ਸੋ ਕਹਿੰਦੇ ਵੀ ਇਸੇ ਲਈ ਅਸੀਂ ਐਪਲ ਨੂੰ ਇਹ ਐਪ ਨੂੰ ਰਿਮੂਵ ਕਰਨ ਦੇ ਲਈ ਆਖਿਆ ਸੀਗਾ। ਐਪ ਸਟੋਰ ਜਿਹੜਾ ਆ 2008 ਦੇ ਵਿੱਚ ਲਾਂਚ ਹੋਇਆ ਸੀ। ਐਪਲ ਕਦੀ ਇਦਾਂ ਦੇ ਜਿਹੜੇ ਪ੍ਰੋਡਕਟ ਆ ਉਹ ਰਿਮੂਵ ਕਰਦੀ ਆ। ਇਸੇ ਤਰੀਕੇ ਦੀ ਇੱਕ ਪ੍ਰੋਟੈਸਟਰਸ ਨੇ ਟਰੈਕ ਕਰਨ ਦੇ ਲਈ ਹਾਂਗਕਾਂਗ ਦੇ ਵਿੱਚ ਪੁਲਿਸ ਐਕਟੀਵਿਟੀ ਵਾਲੀ ਐਪ ਜਿਹੜੀ ਉਹ ਬਣਾਈ ਸੀ, ਉਦੋਂ ਵੀ ਐਪਲ ਨੇ ਰਿਮੂਵ ਕੀਤਾ ਸੀ। VPN ਸਰਵਿਸਿਜ਼ ਜਿਹੜੀਆਂ ਰਸ਼ੀਆ 'ਚ ਸੀਗੀਆਂ ਉਹਨਾਂ ਨੂੰ ਵੀ ਐਪਲ ਨੇ ਉਹ ਸਰਕਾਰ ਦੇ ਕਹਿਣ ਦੇ ਉੱਤੇ ਰਿਮੂਵ ਕੀਤਾ ਸੀ। ਸੋ ਅਮਰੀਕਾ ਦੇ ਵਿੱਚ ਵੀ ਇਹ ਹੁਣ ਐਪ ਨੂੰ ਰਿਮੂਵ ਕੀਤਾ ਗਿਆ ਆ ਤੇ ਹੁਣ ਉਹ ਫਸਟ ਅਮੈਂਡਮੈਂਟ ਦੀ ਦੁਹਾਈ ਪਾ ਕੇ ਅਦਾਲਤ ਦੇ ਵਿੱਚ ਜੋਸ਼ੂਆ ਜਿਸ ਨੇ ਐਪ ਨੂੰ ਇਹ ਬਣਾਇਆ ਆ, ਉਹ ਹੁਣ ਇਹਨਾਂ ਨੂੰ ਉੱਥੇ ਲੈ ਕੇ ਗਿਆ ਹੈ।